ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਪੰਜਾਬੀ ਰੇਡੀਓ USA ਦੀ ਟੀਮ ਸ਼ਰਧਾਂਜਲੀ ਭੇਂਟ ਕਰਦੀ ਹੈ ਮਰਸਡ ਫੈਮਿਲੀ ਕਿਡਨੈਪਿੰਗ ਕੇਸ ਦੇ ਵਿੱਚ ਜਿਹੜੇ ਚਾਰੇ ਜੀ ਸਲਗਾਡੋ ਦੇ ਹਮਲੇ ਦਾ, ਉਹਦੀ ਘਿਨਾਉਣੀ ਸੋਚ ਦਾ, ਕਵਕਾਰੇ ਦਾ ਸ਼ਿਕਾਰ ਹੋ ਗਏ। 39 ਸਾਲਾ ਅਮਨਦੀਪ ਸਿੰਘ, 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ ਤੇ 8 ਮਹੀਨਿਆਂ ਦੀ ਬੱਚੀ ਅਰੂਹੀ ਟੇਰੀ, ਆਪਾਂ ਨੂੰ ਪਤਾ ਸਾਰੇ ਉਹ ਸਲਗਾਡੋ ਦੇ ਹਮਲੇ ਦਾ ਸ਼ਿਕਾਰ ਹੋ ਗਏ ਤੇ ਕੱਲ ਰਾਤ ਇੱਕ ਭਿਆਨਕ ਖਬਰ ਦੇ ਦੱਸਣ ਮੁਤਾਬਕ ਉਹ ਸਾਰੇ ਆਪਣੇ ਦਰਮਿਆਨ ਨਹੀਂ ਰਹੇ। ਉਹਨਾਂ ਦੀਆਂ ਲਾਸ਼ਾਂ ਪੁਲਿਸ ਨੇ ਬਰਾਮਦ ਕਰ ਲਈਆਂ। ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਲਈ ਬਹੁਤ ਦੁਆਵਾਂ ਕੀਤੀਆਂ ਕਿ ਉਹ ਸੁੱਖ ਸ਼ਾਂਤੀ ਨਾਲ ਘਰੇ ਵਾਪਸ ਆ ਜਾਣ, ਪਰ ਇਹ ਹੋ ਨਹੀਂ ਸਕਿਆ, ਇਹ ਸੰਭਵ ਨਹੀਂ ਸੀ। ਪੰਜਾਬੀ ਰੇਡੀਓ USA ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਉਸ ਪੀੜਤ ਪਰਿਵਾਰ ਦੇ ਨਾਲ ਹੈ ਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਉਹਨਾਂ ਨੂੰ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਪੀੜਤ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਇਸ ਕਾਰੇ ਨੇ, ਸਲਗਾਡੋ ਦੇ ਇਸ ਹਮਲੇ ਨੇ ਕਹਿ ਲਓ ਜਾਂ ਘਿਨਾਉਣੀ ਵਾਰਦਾਤ ਨੇ, ਹਰਕਤ ਨੇ ਸਾਨੂੰ ਸਾਰਿਆਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਆਓ ਆਪਾਂ ਸਾਰੇ ਜਾਣੇ ਮਿਲ ਕੇ ਇੱਧਰ ਜਿੰਨੇ ਵੀ ਪ੍ਰਵਾਸੀ ਆਏ ਆ, ਕਿਸੇ ਵੀ ਸਾਰਿਆਂ ਦੇ ਲਈ ਭਲੇ ਦੀ ਲਈ ਅਰਦਾਸ ਕਰੀਏ ਤੇ ਪ੍ਰਮਾਤਮਾ ਅੱਗੇ ਇਹ ਹੱਥ ਬੰਨੀਏ ਕਿ ਅੱਗੇ ਤੋਂ ਇਹ ਜੀ ਵਾਰਦਾਤ ਕਿਸੇ ਵੀ ਨਾਲ ਇਹ ਜੀ ਅਣਹੋਣੀ ਨਾ ਵਾਪਰੇ। ਮਿੰਟੂ ਗੁਰਸਰੀਆ ਜੀ ਆਪਣੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਮਿੰਟੂ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਾਡੇ ਸਪਾਂਸਰ ਤੇ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲੈਨੀਅਨ ਕੰਜ਼ੀ ਰੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੇਐਨਯੂ ਵਾਲੇ, ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ। ਸੈਂਤਾ ਨੀਲਾ ਦੀ ਲੋਕੇਸ਼ਨ ਹੈ, ਨਿੰਮਾ ਸਹੋਤਾ ਦੇ ਨਾਲ ਗੱਲ ਕਰ ਸਕਦੇ ਹੋ 209 277 0113 ਤੇ। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ, ਟਰੱਕਾਂ ਦੀ ਸਿਖਲਾਈ ਲੈਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਥਾਈਲੈਂਡ ਤੋਂ। ਥਾਈਲੈਂਡ ਦੇ ਵਿੱਚ ਵੀ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਸ਼ੂਟ ਆਊਟ ਹੋਇਆ ਉੱਥੇ, ਬੱਚਿਆਂ ਸਮੇਤ 3 ਦਰਜਨ ਦੇ ਕਰੀਬ ਜਿਹੜੀਆਂ ਮੌਤਾਂ ਬਾਰੇ ਸੁਣਦੇ ਆ ਜੀ। ਹਾਂ ਦੇਖੋ, ਕੀ ਕਹਿ ਸਕਦੇ ਆ, ਤੁਸੀਂ ਇੱਕ ਲੰਮੀ ਸ਼ਰਧਾਂਜਲੀ ਦਿੱਤੀ, ਬੜੀ ਸੋਗਮਈ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੀ ਜਦੋਂ ਕੋਈ ਵਾਰਤਾਲਾਪ ਸੁਣੀ ਦੀ ਹੈ ਜੀ, ਤੇ ਸਾਡੇ ਵੀ ਧਿਆਨ ਉਧਰ ਨੂੰ ਜਾਂਦੇ ਨੇ, ਕਿਉਂਕਿ ਜਿਹੜੇ ਬਾਲ ਬੱਚੇਦਾਰ ਲੋਕ ਆ ਉਹ ਜਦੋਂ ਉਸ ਬੱਚੀ ਦੀ ਫੋਟੋ ਦੇਖਦੇ ਆ, ਜਿਸ ਬੱਚੀ ਨੇ ਹਾਲੇ ਠੀਕ ਢੰਗ ਨਾਲ ਸ਼ਾਇਦ ਮੁਸਕਰਾਉਣਾ ਵੀ ਨਹੀਂ ਸਿੱਖਿਆ ਹੋਏਗਾ, ਤੇ ਉਹਦੀ ਮੁਸਕਰਾਹਟ ਕੀ, ਉਹਦੀ ਸਾਹ ਦੀ ਲੜੀ ਹੀ ਖੋ ਲਈ ਗਈ ਜੀ। ਸੋ कल ये है कि वो कहते ना इंसानी दरिंदे और इस आसानी से मर जाएं, ये सोचने बैठे तो परेशानी से मर जाएं। जी, तो ये ਜਿਹੜੇ ਇਹ ਦਰਿੰਦੇ ਨੇ, ਇਹ ਜੇ ਆਸਾਨੀ ਨਾਲ ਮਰ ਜਾਣ, ਇਹ ਸੋਚਣ ਬੈਣ ਤੇ ਪਰੇਸ਼ਾਨੀ ਨਾਲ ਮਰ ਜਾਣ ਤਾਂ ਫਿਰ ਦੁਨੀਆ ਸੁਖੀ ਹੋ ਜਾਵੇ ਜੀ। ਇਹ ਦਰਿੰਦੇ ਦੁਨੀਆ ਦੇ ਹਰ ਇੱਕ ਕੋਨੇ 'ਚ ਰਹਿੰਦੇ ਨੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਹਥਿਆਰ ਇਹਨਾਂ ਦੇ ਹੱਥ 'ਚ ਹੀ ਨਹੀਂ ਹੁੰਦਾ, ਕੋਈ ਨਾ ਕੋਈ ਬਰੂਦ ਇਹਨਾਂ ਦੀ ਸੋਚ ਦੇ ਵਿੱਚ ਵੀ ਹੁੰਦਾ ਹੈ। ਉੱਥੋਂ ਬਲਾਸਟ ਹੁੰਦਾ ਤਾਂ ਹੱਥ ਕੰਮ ਕਰਦੇ ਨੇ ਜੀ। ਉਹ ਚਾਹੇ ਨਿਊਜ਼ੀਲੈਂਡ ਦੀ ਇੱਕ ਮਸਜਿਦ ਦੇ ਵਿੱਚ ਵੜ ਜਾਣਾ ਹੋਵੇ, ਕਿਤੇ ਵਿਸਕਾਂਸਨ ਵਰਗੇ ਸ਼ਹਿਰ ਦੇ ਗੁਰੂ ਘਰ, ਜਾਂ ਕਿਤੇ ਵੀ ਜਿੱਥੇ ਮਤਲਬ ਕਿ ਦੁਆਵਾਂ ਹੁੰਦੀਆਂ ਨੇ, ਸੁੱਖ ਸ਼ਾਂਤੀ ਮੰਗੀ ਜਾਂਦੀ ਹੈ।
ਸੋ ਬਈ ਇਹ ਸਾਰੇ ਪਾਸੇ ਹੀ ਆ। ਤੋ ਥਾਈਲੈਂਡ ਦੇ ਵਿੱਚ ਇਹ ਵਾਪਰਿਆ। ਵੈਸੇ ਸਾਰਾ ਦਿਨ ਅੱਜ ਸਾਡੇ ਵੀ ਇੱਥੇ ਇਹੋ ਹੀ ਖਬਰ ਚੱਲਦੀ ਰਹੀ, ਇਹੋ ਹੀ ਲੋਕ ਗੱਲਾਂ ਕਰਦੇ ਰਹੇ ਕਿ ਬਈ ਇੱਥੋਂ ਜਿਹੜੇ ਲੋਕ ਜਾਂਦੇ ਨੇ ਕਿ ਜਾ ਕੇ ਖੁਸ਼ਹਾਲ ਜ਼ਿੰਦਗੀ ਜੀਵਾਂਗੇ, ਉਹਨਾਂ ਦੇ ਕੋਲ ਜ਼ਿੰਦਗੀ ਨਾ ਬਚੇ ਤੇ ਖੁਸ਼ਹਾਲੀ ਦਾ ਕੀ ਕਰੋਗੇ। ਇਹ ਵੀ ਇੱਕ ਵੱਡਾ ਸਵਾਲ ਹੈ। ਤਾਂ ਖੈਰ ਇਹ ਹੁਣ ਥਾਈਲੈਂਡ ਦੇ ਵਿੱਚ ਜੋ ਹੋਇਆ, ਕਿਉਂਕਿ ਦੇਖੋ ਉਹ ਕਹਿੰਦੇ ਨੇ ਸ਼ੋ ਮਸਟ ਬੀ ਗੋ ਔਨ ਜੀ, ਇਦਾਂ ਦੀਆਂ ਖਬਰਾਂ ਸੁਣ ਕੇ ਸਾਡੀ ਵੀ ਆਵਾਜ਼ ਉਖੜਨ ਲੱਗ ਜਾਂਦੀ ਹੈ। ਇਨਸਾਨ ਆ, ਬਿਲਕੁਲ ਜੀ ਬਿਲਕੁਲ, ਗਲਾ ਭਰ ਆਉਂਦਾ ਸਾਡਾ, ਪਰ ਕੀ ਕਰੀਏ, ਸਾਡੀ ਡਿਊਟੀ ਹੈ, ਉਹ ਕਰਨੀ ਪੈਣੀ ਹੈ। ਸੋ ਮਾਫ ਕਰਿਓ ਜੀ ਤੇ ਨਹੀਂ ਕਰਦਾ, ਪਰ ਸਾਨੂੰ ਦੂਜੀਆਂ ਖਬਰਾਂ ਕਰਨੀਆਂ ਪੈਣਗੀਆਂ। ਤੋ ਥਾਈਲੈਂਡ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੋਇਆ, ਇਹ ਤੋਂ ਪਹਿਲਾਂ ਇੱਕ ਖਬਰ ਹੋਰ ਆ ਰਹੀ ਹੈ, ਮੈਂ ਹੁਣੇ ਹੀ ਪੜ੍ਹ ਰਿਹਾ ਸੀਗਾ ਕਿ ਮੈਕਸੀਕੋ ਦੇ ਸਿਟੀ ਹਾਲ 'ਚ ਵੀ ਸ਼ੂਟ ਆਊਟ ਹੋਇਆ ਹੈ ਜੀ। ਉੱਥੇ ਵੀ ਮੇਅਰ ਸਮੇਤ ਸ਼ਾਇਦ 18 ਲੋਕ ਮਾਰੇ ਗਏ। ਤਾਂ ਤੁਸੀਂ ਦੇਖੋ ਕਿ ਦੁਨੀਆ ਦੇ ਕੋਨੇ-ਕੋਨੇ 'ਚੋਂ ਹੀ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ। ਤਾਂ ਉੱਤਰੀ ਥਾਈਲੈਂਡ ਦੇ ਵਿੱਚ ਇਹ ਸ਼ੂਟ ਆਊਟ ਹੋਇਆ। ਇਹਦੇ ਵਿੱਚ ਇੱਕ ਸਾਬਕਾ ਪੁਲਿਸ ਮੁਲਾਜ਼ਮ ਨੇ ਚਿਲਡਰਨ ਡੇ ਕੇਅਰ ਸੈਂਟਰ ਦੇ ਵਿੱਚ ਫਾਇਰਿੰਗ ਕੀਤੀ ਹੈ। ਫਾਇਰਿੰਗ ਦੀ ਇਸ ਘਟਨਾ 'ਚ 34 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ, ਜਿਹਦੇ 'ਚ 22 ਬੱਚੇ ਸ਼ਾਮਲ ਆ। 22 ਬੱਚੇ, ਬਾਕੀ ਦੂਸਰੇ ਬਾਲਗ ਤੇ ਲਾ ਲਓ ਕਿ ਜਿਹੜੇ ਹੋਰ ਲੋਕ ਨੇ। ਤਾਂ ਇਹ ਕਿਹਾ ਗਿਆ ਹੈ, ਇਹਦੇ ਬਾਰੇ ਦੱਸਿਆ ਗਿਆ ਹੈ ਕਿ ਅਸਲ ਦੇ ਵਿੱਚ ਇਹ ਬੰਦਾ ਜਿਹੜਾ ਹੈ ਇਹ ਡਰੱਗ ਲੈ ਰਿਹਾ ਸੀਗਾ, ਮਤਲਬ ਕਿ ਜੌਬ ਤੋਂ ਬਾਹਰ ਹੋਣ ਤੋਂ ਬਾਅਦ। ਤੇ ਇਸ ਤੋਂ ਇਲਾਵਾ ਅੱਜ ਕੱਲ ਥੋੜਾ ਸਟ੍ਰੈਸ ਦਾ ਵੀ ਸ਼ਿਕਾਰ ਦੱਸਿਆ ਜਾ ਰਿਹਾ ਹੈ। ਜੋ ਵੀ ਹੈ ਕਾਰਨ, ਜੋ ਵੀ ਉਹ ਰਹੇ ਹੋਣ, ਪਰ ਇਸ ਨੇ ਵੀ ਬਹੁਤ ਤਬਾਹੀ ਮਚਾਈ ਆ। ਤਾਂ ਇਸ ਤੋਂ ਪਹਿਲਾਂ ਵੀ ਸ਼ਾਇਦ ਯਾਦ ਹੋਏਗਾ ਕਿ 2020 ਦੇ ਵਿੱਚ ਵੀ ਥਾਈਲੈਂਡ ਦੇ ਵਿੱਚ ਇਸੇ ਤਰ੍ਹਾਂ ਦੀ ਹੀ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ, ਜਿਹਦੇ ਵਿੱਚ 29 ਲੋਕ ਮਾਰੇ ਗਏ ਸਨ। ਤਾਂ ਦੁਨੀਆ ਦੇ ਕੋਨੇ-ਕੋਨੇ ਚੋਂ ਹੀ ਇਸ ਤਰ੍ਹਾਂ ਦੀਆਂ ਸੈਡ ਖਬਰਾਂ ਦਾ ਹੋਣਾ ਇਸ ਦੁਨੀਆ ਨੂੰ, ਇਸ ਕਾਇਨਾਤ ਨੂੰ ਨਾ ਸਿਰਫ ਡਰਾ ਰਿਹਾ ਹੈ, ਬਲਕਿ ਸੋਚਣ ਵਾਸਤੇ ਮਜਬੂਰ ਕਰ ਰਿਹਾ ਹੈ ਕਿ ਇਨਸਾਨ ਜੀ, ਆਖਰ ਇਨਸਾਨ ਸੁਰੱਖਿਅਤ ਕਿੱਥੇ ਹੈ। ਹਾਂਜੀ ਬਿਲਕੁਲ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਗੈਂਗਸਟਰਾਂ ਦੀ। ਗੈਂਗਸਟਰ ਭੱਜਣ ਤੋਂ ਬਾਅਦ ਹੁਣ ਪੁਲਿਸ ਕਿਸੇ ਨਵੀਂ ਸਕੀਮ ਦੇ ਵਿੱਚ ਹੈ ਜੀ। ਦੇਖੋ ਗੱਲ ਕੀ ਹੈ ਕਿ ਹੁਣ ਕੁਛ ਨਾ ਕੁਛ ਤਾਂ ਫਿਰ ਕਰਨਾ ਹੀ ਪਏਗਾ ਨਾ ਜੀ। ਹਾਲ ਦੀ ਘੜੀ ਇਹਨਾਂ ਨੇ ਇੱਕ ਜਿਹੜੀ ਨਵੀਂ ਮਤਲਬ ਕਿ ਪਹਿਲ ਕਦਮੀ ਕਹਿ ਲਓ ਕਿ ਜਾਂ ਨਵੀਂ ਸ਼ੁਰੂਆਤ ਇਹ ਇਹਨਾਂ ਨੇ ਕਰ ਦਿੱਤੀ ਆ ਕਿ ਜਿਹੜਾ ਵੀ ਕੋਈ ਬੰਦਾ ਮਤਲਬ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਵੀ ਕੋਈ ਅਫਸਰ ਇਹਨਾਂ ਦੀ ਪੁੱਛਗਿੱਛ ਕਰਦਾ ਹੈ, ਗੈਂਗਸਟਰਾਂ ਦੀ ਤਫਤੀਸ਼ ਕਰ ਰਿਹਾ, ਇੰਟੈਰੋਗੇਸ਼ਨ ਕਰ ਰਿਹਾ ਹੈ, ਜਾਂ ਕਿਸੇ ਵੀ ਮਾਮਲੇ ਦੇ ਵਿੱਚ ਇਹਨਾਂ ਦੇ ਨਾਲ ਡੀਲ ਕਰ ਰਿਹਾ ਹੈ, ਤਾਂ ਘੱਟੋ ਘੱਟ 15 ਦਿਨਾਂ ਬਾਅਦ ਇਹ ਸਾਰੇ ਪੁਲਿਸ ਕਰਮੀਆਂ ਦਾ ਫਿਰ ਰਿਵਿਊ ਹੋਏਗਾ। ਉਹਨਾਂ ਦੀ ਕਾਰਜ ਪ੍ਰਣਾਲੀ ਦਾ ਕਹਿ ਲਓ ਕਿ ਇੱਕ ਰਿਪੋਰਟ ਕਾਰਡ ਤਿਆਰ ਹੋਏਗਾ। ਤੇ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਪੁਲਿਸ ਵਾਲਿਆਂ ਦੀ ਬਦਲੀ ਵੀ ਕੀਤੀ ਜਾਏਗੀ। ਅਜਿਹੀ ਜਾਣਕਾਰੀ ਜਿਹੜੀ ਹੈ ਉਹ ਡਾਕਟਰ ਸੁਖਚੈਨ ਸਿੰਘ ਗਿੱਲ ਆਈਜੀ ਹੈਡਕੁਆਟਰ ਨੇ ਦਿੱਤੀ ਆ। ਤਾਂ ਖੈਰ ਦੇਖੋ ਹੁਣ ਚਲੋ ਇਹ ਤੇ ਗੱਲ ਹੈਗੀ ਹੈ ਨਾ, ਉਹ ਕਹਿੰਦੇ ਈਦ ਪਿੱਛੋਂ ਤੰਬਾ ਫੂਕਣ ਵਾਲੀ ਗੱਲ ਆ। ਤੇ ਅੱਗ ਲੱਗੀ ਤੋਂ ਬਾਅਦ ਮਸ਼ਕਾਂ ਲੱਭਣ ਵਾਲੀ ਗੱਲ ਹੈ। ਤੇ ਹੁਣ ਤਾਂ ਸਾਰਾ ਕੁਝ ਹੋ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਨਾ ਵਾਪਰੇ ਉਹਦੇ ਵਾਸਤੇ ਤੁਸੀਂ ਇਹ ਯਤਨ ਜਿਹੜੇ ਉਹ ਕਰੋਗੇ, ਬੈਟਰ ਹੈ ਜੀ, ਵਧੀਆ, ਚਲੋ ਠੀਕ ਆ, ਤੁਸੀਂ ਇਸ ਤਰ੍ਹਾਂ ਕਰਦੇ ਰਹੋ। ਪਰ ਹਾਲ ਦੀ ਘੜੀ ਹੱਥ ਖਾਲੀ ਨੇ, ਨਾ ਉਹ ਬੇਲਣ ਲੱਭਦੀ ਹੈ ਤੇ ਨਾ ਥਾਣੇਦਾਰ ਦਾ ਬੇਲੀ ਲੱਭਦਾ ਤੇ ਨਾ ਲੱਭਦੀ ਆ ਇਹਨਾਂ ਲੋਕਾਂ ਨੂੰ ਕਿਤੇ ਜਗ੍ਹਾ ਜਿੱਥੇ ਜਾ ਕੇ ਮੂੰਹ ਲਿਖਾ ਲਈਏ। ਪੁਲਿਸ ਵਾਲਿਆਂ ਨੂੰ ਕੋਈ ਜਗ੍ਹਾ ਨਹੀਂ ਲੱਭਦੀ। ਤੋ ਇਸ ਵੇਲੇ ਇਹੋ ਹੀ ਹਾਲਾਤ ਨੇ, ਇਹੋ ਹੀ ਇਸ ਵੇਲੇ ਮੰਜ਼ਰ ਨੇ ਕਿ ਬਹੁਤ ਹੱਦ ਤੱਕ ਪੁਲਿਸ ਜਿਹੜੀ ਹੱਥ ਪੈਰ ਤਾਂ ਮਾਰ ਰਹੀ ਆ, ਇਹੋ ਜਿਹੀਆਂ ਨਵੀਆਂ ਵਿਉਂਤਾਂ ਘੜ ਰਹੀ ਆ, ਪਰ ਜਿਹੜਾ ਬੰਦਾ ਇਹਨਾਂ ਦੇ ਨੱਕ ਹੇਠੋਂ ਨਿਕਲ ਗਿਆ ਉਹਦਾ ਹੁਣ ਤੱਕ ਕੋਈ ਉਗਸੋ ਨਹੀਂ ਹੈ, ਕੋਈ ਉਗਸੋ ਨਹੀਂ ਹੈ ਕਿ ਉਹ ਕਿੱਥੇ ਚਲਾ ਗਿਆ, ਕਿੱਥੇ ਨਹੀਂ। ਕੋਈ ਕਹਿੰਦਾ ਬਾਹਰ ਨਿਕਲ ਗਿਆ, ਕੋਈ ਕਹਿੰਦਾ ਕਿੱਧਰ ਨਹੀਂ ਭੱਜ ਗਿਆ। ਤਾਂ ਬਹਰਹਾਲ ਇਹੀ ਗੱਲਾਂ ਬਾਤਾਂ ਨੇ। ਹੁਣ ਅੱਜ ਜੇ ਦੇਖੀਏ ਤਾਂ ਰਿਮਾਂਡ ਦਾ ਹੈਗਾ ਆਖਰੀ ਦਿਨ ਜੀ। ਉਧਰ ਜਿਹੜੇ ਹੈਗੇ ਨੇ ਡੀਜੀ ਯਾਦਵ, ਯਾਨੀ ਜਿਹੜੇ ਡੀਜੀਪੀ ਪੰਜਾਬ ਪੁਲਿਸ ਦੇ, ਤਾਂ ਉਹਨਾਂ ਨੇ ਕਹਿ ਲਓ ਕਿ ਨਿਰਣਾ ਕੀਤਾ ਹੈ ਜਾਂ ਹੁਕਮ ਕੀਤਾ ਹੈ ਕਿ ਬਈ ਸਖਤੀ ਨਾਲ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਤਾਂ ਹੁਣ ਕੁਝ ਸੋਰਸਸ ਦੱਸਦੇ ਪਏ ਆ ਕਿ ਐਸਆਈਟੀ ਤਾਬੜਤੋੜ ਢੰਗ ਦੇ ਨਾਲ ਪੁੱਛਗਿੱਛ ਕਰ ਰਹੀ ਹੈ। ਡੰਡਾ ਤੋੜ ਤਾਂ ਨਹੀਂ ਪੁੱਛਗਿੱਛ, ਇੱਕ ਡੰਡਾ ਤੋੜ ਹੁੰਦੀ ਹੈ।
ਉਹ ਤਾਂ ਆਮ ਬੰਦਿਆਂ ਲਈ ਪੁੱਛਗਿੱਛ ਹੁੰਦੀ ਹੈ, CIA ਸਟਾਫ ਦੇ ਵਿੱਚ ਡੰਡਾ ਤੋੜ ਹੁੰਦੀ ਆ। ਪਰ ਇੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੰਦਾ ਤੋੜ ਜ਼ਰੂਰ ਹੈ, ਕਿ ਦੰਦ ਤੋਂ ਦੰਦ ਚੁੱਕੇ ਕੁਛ ਨਾ ਕੁਛ ਦੱਸੇ। ਕਿਉਂਕਿ ਸਭ ਤੋਂ ਵੱਡਾ ਅਹਿਮ ਸਵਾਲ ਹੈ ਕਿ 4 ਘੰਟੇ ਬਾਅਦ ਇਹਨੇ ਕਿਉਂ ਦੱਸਿਆ ਜਦੋਂ ਪਤਾ ਹੀ ਲੱਗ ਗਿਆ। ਫਿਰ ਇਸ ਤੋਂ ਇਲਾਵਾ ਕਿ ਜਿਹੜੇ ਉਹ ਇਲੀਗਲ ਵੈਪਨਸ ਹਨ ਉਹ ਕਿਹਦੇ ਨੇ ਕਿਹਦੇ ਨਹੀਂ ਹੈ, ਹਾਲੇ ਯਾਨੀ ਕੁਝ ਵੀ ਜਿੱਦਾਂ ਕਹ ਲਈਏ ਅਲਫ ਤੋਂ ਲੈ ਕੇ ਬੇ ਤੱਕ ਕੁਝ ਵੀ ਸਪਸ਼ਟ ਨਹੀਂ ਹੈਗਾ। ਹਨੇਰੇ 'ਚ ਤੀਰਅੰਦਾਜ਼ੀ ਹੋ ਰਹੀ ਆ, ਹਨੇਰੇ 'ਚ ਨਿਸ਼ਾਨੇਬਾਜ਼ੀ ਹੋ ਰਹੀ ਆ, ਹੋਰ ਕੱਖ ਨਹੀਂ ਪੱਲੇ ਪੈ ਰਿਹਾ ਇਹਨਾਂ ਦੇ। ਕਿਵੇਂ ਉਹ ਭੱਜਿਆ, ਕਿਵੇਂ ਉਹਨੇ ਸੈਟਿੰਗ ਕੀਤੀ, ਨਾ ਹੀ ਇੱਧਰੋਂ ਕੋਈ ਖੁਲਾਸਾ ਹੋ ਰਿਹਾ ਕਿ ਕੀ ਥਾਣੇਦਾਰ ਕੁਝ ਮੰਨਿਆ ਜਾਂ ਨਹੀਂ ਮੰਨਿਆ। ਤਾਂ ਬਹਰਹਾਲ ਇਸ ਤਰ੍ਹਾਂ ਦੀਆਂ ਸਖਤਾਈਆਂ ਜਾਂ ਨਿਰਣੇਬਾਜ਼ੀਆਂ ਜਿਹੜੀਆਂ ਉਹ ਤੇ ਵੇਖਣ ਨੂੰ ਮਿਲ ਰਹੀਆਂ ਨੇ, ਪਰ ਹਾਲੇ ਠੋਸ ਰੂਪ ਦੇ ਵਿੱਚ, ਮੁਕੰਮਲ ਰੂਪ ਦੇ ਵਿੱਚ ਕੁਝ ਵੀ ਸਾਡੇ ਸਾਹਮਣੇ ਸਾਫ਼ ਨਹੀਂ ਹੈ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਤਾਜਪੁਰ ਚਰਚ ਦੇ ਬਾਰੇ ਫਿਰ ਸੁਣਦੇ ਹਾਂ ਵੀ ਵਿਵਾਦਾਂ ਦੇ ਵਿੱਚ ਹੈ। ਇਲਾਜ ਦੇ ਲਈ ਯੂਪੀ ਤੋਂ ਆਇਆ ਇੱਕ ਬੰਦਾ ਬਾਥਰੂਮ ਦੇ ਵਿੱਚੋਂ ਗਾਇਬ ਹੋ ਗਿਆ ਜੀ, ਗਾਇਬ ਹੋ ਗਿਆ ਜਾਂ ਕਰ ਦਿੱਤਾ ਗਿਆ। ਹਾਂਜੀ ਹਾਂਜੀ, ਦੇਖੋ ਚਲੋ ਇਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ, ਆਪਾਂ ਇਹਦੇ ਬਾਰੇ ਕੋਈ ਪੱਕਾ ਨਹੀਂ ਕਹਿ ਸਕਦੇ, ਆਪਾਂ ਪੁਖਤਾ ਨਹੀਂ ਕਹਿ ਸਕਦੇ। ਪਰ ਹੈਰਾਨਗੀ ਦੀ ਗੱਲ ਹੈ ਕਿ ਇੰਨੀ ਦੂਰੋਂ ਲੋਕ ਇਲਾਜ ਵਾਸਤੇ ਆ ਰਹੇ ਨੇ। ਫਿਰ ਦੂਜੀ ਗੱਲ ਇਹ ਹੈ ਕਿ ਉਹ ਬੰਦਾ ਗਾਇਬ ਹੋ ਰਿਹਾ ਹੈ, ਤੇ ਸਭ ਤੋਂ ਵੱਡਾ ਜਿਹੜਾ ਦੋਸ਼ ਉਹ ਲਾ ਰਿਹਾ ਵਾ, ਉਹ ਇਹ ਲਾ ਰਿਹਾ ਜਿਹੜਾ ਰਹਿ ਗਿਆ ਉਹਦਾ ਮਗਰ ਜਵਾਈ, ਕਿ ਬਈ ਜਦੋਂ ਮੈਂ ਕਿਹਾ ਕਿ ਇਹ ਸਾਡੇ ਨਾਲ ਕਾਂਡ ਹੋ ਗਿਆ, ਸਾਡੇ ਨਾਲ ਬਈ ਘਟਨਾ ਵਾਪਰ ਗਈ ਹੈ ਕਿ ਮੇਰਾ ਸਹੁਰਾ ਜਿਹੜਾ ਉਹ ਲਾਪਤਾ ਹੋ ਗਿਆ, ਤੇ ਕਹਿੰਦੇ ਕਿ ਉਲਟਾ ਮੈਨੂੰ ਤਾੜਨਾ ਕੀਤੀ ਗਈ, ਮੇਰਾ ਟੈਲੀਫੋਨ ਤੱਕ ਖੋਲਿਆ ਗਿਆ। ਫਿਰ ਉਸ ਤੋਂ ਬਾਅਦ ਉਹਦਾ ਮੁੰਡਾ ਆਇਆ ਜਿਹੜਾ ਗਾਇਬ ਹੋਇਆ ਬੰਦਾ, ਫਿਰ ਜਾ ਕੇ ਕਿਤੇ ਮਾੜੀ ਮੋਟੀ ਹਿਲਜੁਲ ਹੋਈ ਆ। ਤਾਂ ਇਹ ਉਹੀ ਕਹਿ ਲਓ ਕਿ ਚਰਚ ਆ ਜਿਹਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਬਿਮਾਰ ਬੱਚੀ ਦੀ ਮੌਤ ਹੋ ਗਈ ਸੀ। ਉਹਨਾਂ ਨੇ ਵੀ ਕੁਝ ਇਸੇ ਕਿਸਮ ਦੇ ਦੋਸ਼ ਇਹਨਾਂ ਤੇ ਲਾਏ ਸੀਗੇ। ਖੈਰ ਹੁਣ ਇਹ ਬੰਦਾ ਆਪਣੇ ਆਪ ਉੱਥੋਂ ਲਾਪਤਾ ਹੋ ਗਿਆ ਜਾਂ ਲਾਪਤਾ, ਜਿਵੇਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਹੈ ਕਿ ਉਹਦਾ ਹੋ ਗਿਆ, ਕਰ ਦਿੱਤਾ ਗਿਆ, ਸਾਨੂੰ ਨਹੀਂ ਪਤਾ। ਪਰੰਤੂ ਗੱਲ ਇਹ ਆ ਕਿ ਬਈ ਤੁਹਾਡੇ ਕੋਲ ਕਿਹੜਾ ਲਾਇਸੈਂਸ ਆ ਜਿੱਥੇ ਤੁਸੀਂ ਇਸ ਤਰ੍ਹਾਂ ਬਿਮਾਰੀਆਂ ਦਾ ਇਲਾਜ ਕਰ ਰਹੇ ਹੋ? ਵੱਡਾ ਸਵਾਲ ਤੇ ਇਹੋ ਆ ਨਾ। ਫਿਰ ਬਈ ਅਮਰਤਪਾਲ ਸਿੰਘ ਵਰਗੇ ਤੇ ਬੋਲਣਗੇ ਜੀ, ਇਹ ਮੌਕੇ ਤੇ ਪੈਦਾ ਹੋਣਗੇ ਨਾ। ਤੁਸੀਂ ਕੀ ਕਰ ਰਹੇ ਹੋ? ਬੱਚੀ ਅਜੇ ਕੱਲ ਮਰੀ ਆ, ਉਹ ਵੀ ਤੁਸੀਂ ਦੇਖੋ, ਉਹਨੂੰ ਕੈਂਸਰ ਦਾ ਰੋਗ ਸੀ ਤੇ ਉਹਨੂੰ ਜਵਾਬ ਹੋਇਆ ਸੀਗਾ। ਜਿਸ ਪੇਸ਼ੈਂਟ ਨੂੰ ਡਾਕਟਰੀ ਭਾਸ਼ਾ ਚ ਕਹਿ ਲਓ ਕਿ ਜਵਾਬ ਜਿਹੜਾ ਹੈ ਉਹ ਅਖੀਰਲਾ ਜਵਾਬ ਹੋ ਗਿਆ, ਉਹਨੂੰ ਕਿਵੇਂ ਤੁਸੀਂ ਬਚਾ ਲਓਗੇ? ਕੋਈ ਚਮਤਕਾਰ? ਠੀਕ ਹੈ, ਰੱਬੀ ਚਮਤਕਾਰ ਹੁੰਦੇ ਵੀ ਨੇ ਸੰਸਾਰ ਦੇ ਵਿੱਚ, ਕਈ ਅਜਿਹੇ ਬੰਦੇ ਹੈਗੇ ਵੀ ਆ ਜਿਹੜੇ ਜਵਾਬ ਹੋਏ ਤੋਂ ਬਚ ਵੀ ਜਾਂਦੇ ਆ, ਪਰ ਹਰੇਕ ਨਾਲ ਐਸਾ ਨਹੀਂ ਹੁੰਦਾ। ਚਲੋ ਜਦੋਂ ਇਸ ਤਰ੍ਹਾਂ ਇੱਕ ਵਾਰੀ ਤੁਹਾਡੇ ਨਾਲ ਹੋ ਚੁੱਕਾ ਵਾ, ਤੁਸੀਂ ਚੱਕ ਕੇ ਤੇ ਦੂਜਾ ਫੇਰ ਇਲਾਜ ਵਾਸਤੇ ਰੱਖੀ ਬੈਠੋ। ਇਹਦਾ ਮਤਲਬ ਇਹ ਹੈ ਕਿ ਪਤਾ ਹੀ ਨਹੀਂ ਕਿੰਨੇ ਕੁ ਬੰਦੇ ਆਉਂਦੇ ਹੋਣੇ ਆ ਗਾਂ ਦੀ ਗਾਂ। ਅੱਜ ਕੱਲ ਦੇਖੋ ਸਾਰਿਆਂ ਕੋਲ, ਗਰੀਬਾਂ ਅਮੀਰਾਂ ਕੋਲ ਘੱਟੋ ਘੱਟ ਇੰਟਰਨੈਟ ਤੇ ਹੈਗਾ ਹੀ ਆ ਨਾ, ਜਿਹੜਾ ਚਲਾਉਣੇ ਆ ਫੋਨ, ਸਮਾਰਟਫੋਨ ਜਿਹਨੂੰ ਆਂਦੇ ਆ ਜੀ ਜੀ, ਉਹ ਇਹੋ ਜਿਹੀਆਂ ਚੀਜ਼ਾਂ ਨੂੰ ਲੋਕ ਸ਼ੇਅਰ ਵੀ ਬੜਾ ਕਰਦੇ ਜੇ। ਇੱਥੇ ਮੱਥਾ ਮਾਰ ਕੇ 3 ਦਿਨ ਕੋਈ ਰਿਪੋਰਟ ਤਿਆਰ ਕਰ ਲੋ, ਸਿਹਤ ਨਾਲ ਜੁੜੀ, ਸਿੱਖਿਆ ਨਾਲ ਜੁੜੀ, ਕੋਈ ਇਹਨਾਂ ਲੋਕਾਂ ਦੇ ਹਿੱਤਾਂ ਨਾਲ ਜੁੜੀ, ਇਹ ਉੱਥੇ ਠੁੱਡਾ ਮਾਰ ਕੇ ਪਰਾਂ ਨੂੰ ਭੱਜ ਜਾਣਗੇ। ਇਹੋ ਜੀ ਕੋਈ ਚੀਜ਼ ਐਵੇਂ ਕੋਈ ਵੈਦ ਉੱਠ ਕੇ ਆਪਣੇ ਆਪ ਚ ਕਹਿ ਦੇਵੇ ਕਿ ਆ ਸੁਪਨ ਦੋਸ਼ ਦਾ ਬੜਾ ਪੱਕਾ ਇਲਾਜ ਤੇ ਉਹਦੇ 1000 ਸ਼ੇਅਰ ਵੱਜੇ ਹੁੰਦੇ ਆ ਜੀ, ਭਾਵੇਂ ਉਹਨੂੰ ਇਲ ਤੋਂ ਕੁੱਕੜ ਨਾ ਆਉਂਦਾ ਹੋਵੇ ਵੈਦਗਿਰੀ ਦਾ। ਸ਼ੇਅਰਿੰਗ ਦੇਖਿਓ। ਤਾਂ ਬਈ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਪ੍ਰਚਾਰੀਆਂ ਜਾਂਦੀਆਂ, ਉਹ ਪ੍ਰਚਾਰੀਆਂ ਤੇ ਵੈਸੇ ਪਾਈਆਂ ਤੇ ਕਿਸੇ ਹੋਰ ਮੰਤਵ ਲਈ ਜਾਂਦੀਆਂ, ਪਰ ਗੱਲ ਕੀ ਹੈ ਕਿ ਜਨਤਾ ਆਪਣੇ ਆਪ ਹੀ ਕਮਾਈ ਜਾਂਦੀ ਹੈਗਾ। ਤਾਂ ਉਹ ਦੂਰੋਂ ਵੇਖ ਕੇ ਲੋਕਾਂ ਨੂੰ ਲੱਗਦਾ, ਕਿਉਂਕਿ ਜਿਹੜਾ ਬੰਦਾ, ਦੇਖੋ ਗੱਲ ਕੀ ਹੈ ਕਿ ਧਰਮ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਧਰਮ ਦੀ ਅਸਲ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਜ਼ਰੂਰਤ ਆਪਾਂ ਕਹੀਏ ਤਾਂ ਲੋਕਾਈ ਨੂੰ ਹੈਗੀ ਹੈ, ਕੋਈ ਉਹਦੇ ਚ ਉਹ ਇਸ਼ੂ ਨਹੀਂ ਹੈ, ਪਰ ਗਰੀਬ ਉਹਦੇ ਤੇ ਜ਼ਿਆਦਾ ਟੇਕ ਰੱਖਦਾ ਹੈ ਨਾ, ਗਰੀਬ ਜ਼ਿਆਦਾ ਉਹਦੇ ਤੇ ਟੇਕ ਰੱਖਦਾ ਹੈ ਕਿ ਹਾਂ ਇਧਰੋਂ ਮੇਰਾ ਮਸਲਾ ਹੱਲ ਹੋ ਜਾਏਗਾ, ਇਧਰੋਂ ਮੇਰਾ ਮਸਲਾ ਹੱਲ ਹੋ ਜਾਏਗਾ। तो गरीब बंदे दी टेक होंदी है, चाहे वो पखंड होवे, चाहे कुछ धर्म होवे, कुछ भी है, ਉਹਦੇ ਲਈ ਉਹ ਜਿਹੜੀਆਂ ਸਮੱਸਿਆਵਾਂ ਉਹਦਾ ਹੱਲ ਦੀਦਾ ਉਹਦੇ ਚੋਂ ਕਿ ਮੇਰਾ ਹੱਲ ਹੋ ਜਾਊਗਾ ਚੁਟਕੀਆਂ ਦੇ ਵਿੱਚ। ਜਦ ਕਿ ਇਹ ਕੰਮ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਵਾਂ, ਇਹ ਇਕੱਲਾ ਚਰਚਾ ਤੱਕ ਨਹੀਂ ਜੇ ਹੈਗਾ, ਇਹ ਕੁਝ ਡੇਰਿਆਂ ਦੇ ਵਿੱਚ ਵੀ ਆ। ਇਹ ਬੰਦਿਆਂ ਦੇ ਉੱਥੇ ਮੰਜੇ ਢਵਾ ਲੈਂਦੇ ਆ,
4 ਜੀ ਆ ਕੇ ਉੱਥੇ ਬਿਠਾ ਲੈਂਦੇ ਆ, ਐਦਾਂ ਜੀ ਰੱਬ ਰੱਬ ਕਰੋ ਸਾਰਾ ਕੁਝ ਠੀਕ ਹੋ ਜਾਏਗਾ, ਬੰਦੇ ਦੀ ਡੱਡ ਲੈ ਜਾਂਦੀ ਹੈ। ਸਗੋਂ ਕੋਈ 4 ਦਿਨ ਕੱਟਣੇ ਹੋਣ ਦਵਾਈ ਦੱਪੇ ਦੇ ਨਾਲ ਉਹ ਵੀ ਰਹਿ ਜਾਂਦਾ ਹੈ। ਤਾਂ ਇਹ ਕਿਸੇ ਇੱਕ ਥਾਂ ਦੀ ਗੱਲ ਨਹੀਂ ਹੈ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਅਸੀਂ ਓਵਰਆਲ ਕਰਾਂਗੇ ਕਿ ਇਹ ਕੁਝ ਹੋਰ ਵੀ ਹੈਗੇ ਆ। ਤਾਂ ਜ਼ਰੂਰਤ ਇਸੇ ਗੱਲ ਦੀ ਹੈ ਕਿ ਸਰਕਾਰ ਵੇਖੇ ਕਿ ਜਿਨ੍ਹਾਂ ਨੇ ਆਪਣੀ ਬਣਾਏ ਆ ਇਹ ਹਸਪਤਾਲ ਟਾਈਪ ਧਾਰਮਿਕ ਸਥਾਨ, ਇਹਨਾਂ ਦੇ ਵਿੱਚ ਇਹ ਕੰਮ ਨਹੀਂ ਚੱਲਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਫਿਰ ਜਿਵੇਂ ਜਿਵੇਂ ਕੋਈ ਇਹੋ ਜਿਹੇ ਹਾਲਾਤ ਪੈਦਾ ਹੋਣਗੇ ਤਿਵੇਂ ਤਿਵੇਂ ਉਹ ਮਤਲਬ ਬਦਨਾਮੀ ਵੀ ਹੁੰਦੀ ਹੈ ਤੇ ਕਿਤੇ ਕੋਈ ਵੱਡੀ ਕੱਲ ਨੂੰ ਗੱਲ ਵਾਪਰ ਗਈ, ਕੋਈ ਨੁਕਸਾਨ ਹੋ ਜਾਏਗਾ। ਜੀ 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 ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਨੇਤਾ ਦੀ ਤੇ ਉਹਦੇ ਸਾਥੀ ਦੀ ਛੇੜਛਾੜ ਦੇ ਦੋਸ਼ ਹੇਠ ਇਹ ਵੀ ਜੇਲ੍ਹ 'ਚ ਗਏ ਜੀ। ਦੇਖੋ ਗੱਲ ਇਹ ਹੈ ਕਿ ਹੁਣ ਕੀ ਕਹੀਏ ਕੀ ਨਾ, ਇਹਦੇ ਤੇ ਵੀ ਬਹੁਤ ਜ਼ਿਆਦਾ ਹੁਣ ਬਹਿਸ ਛਿੜੀ ਪਈ ਇਸ ਖਬਰ ਤੇ ਵੀ। ਦਰਅਸਲ ਕੀ ਹੈ ਕਿ ਇਹ ਇੱਕ 8ਵੀਂ ਚ ਪੜ੍ਹਦੀ ਬੱਚੀ ਨੇ, ਜਿਹੜੀ ਕਿ 14-15 ਸਾਲ ਦੀ ਆ, ਉਹਨੇ ਸ਼ਿਕਾਇਤ ਦਰਜ ਕਰਵਾਈ ਆ। ਬੇਸਿਕਲੀ ਕੁਝ ਬੋਲਦਿਆਂ ਵੀ ਸ਼ਰਮ ਆਉਂਦੀ ਇਹਨਾਂ ਗੱਲਾਂ ਨੂੰ, ਕਿੱਧਰ ਨੂੰ ਅਸੀਂ ਜਾ ਰਹੇ ਆ। ਇੱਕ ਮਾਸਟਰ ਸੀ ਤੇ ਕੁੜੀ ਦੀ ਮਾਂ ਦੇ ਨਾਲ ਉਹਦਾ ਕਿਤੇ ਅੱਖ ਮਟਕਾ ਹੋ ਗਿਆ ਜੀ, ਤੇ ਉਹ ਘਰੇ ਕਲੇਸ਼ ਪਿਆ ਤੇ ਉਹਨੇ ਚੁੱਕਿਆ ਬੈਗ ਤੇ ਚੁੱਕੀ ਜਵਾਕੜੀ, ਉਹਦੇ ਜਾ ਕੇ ਘਰੇ ਬਹਿ ਗਈ ਮਕਾਨ 'ਚ, ਕਿਰਾਏ ਦੇ ਮਕਾਨ 'ਚ। ਇਹ ਫਿਰ ਹੁਣ ਕੁੜੀ ਦਾ ਦੋਸ਼ ਇਹ ਆ ਕਿ ਇਹ ਜਿਹੜਾ ਮਾਸਟਰ ਸੀਗਾ, ਜਿਹੜਾ ਤਰਨਤਾਰਨ ਦੇ ਵਿੱਚ ਤੈਨਾਤ ਆ, ਤੇ ਇਹ ਮੁੜ ਕੇ ਮੇਰੇ ਵੱਲ ਬੁਰੀ ਨਿਗਾਹ ਰੱਖਣ ਲੱਗ ਪਿਆ। ਫਿਰ ਨਾਲ ਹੁਣ ਪੁਲਿਸ ਨੇ ਪਰਚਾ ਇਹ ਕੱਟਿਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਉੱਥੋਂ ਦਾ ਸਥਾਨਕ ਆਗੂ ਸੀਗਾ, ਯਾਨੀ ਇਹ ਗੱਲ ਹੈਗੀ ਆ ਮਜੀਠਾ ਏਰੀਏ ਦੀ, ਉੱਥੋਂ ਦਾ ਇੰਚਾਰਜ ਸੀਗਾ ਜਿਹੜਾ, ਉਹਦਾ ਤੇ ਇੱਕ ਉਹਦੇ ਸਾਥੀ ਦਾ ਕਸੂਰ ਇਹ ਆ ਕਿ ਇਹਨਾਂ ਨੇ ਚੁੱਕਣਾ ਦਿੱਤੀ, ਸ਼ਹਿ ਦਿੱਤੀ, ਤੇ ਉਹ ਜਿਹੜਾ ਮਤਰੇਆ ਪਿਓ ਸੀ ਕੁੜੀ ਦੇ ਮੁਤਾਬਕ ਕਿ ਉਹ ਮੇਰੇ ਹੱਥੀ ਪੈ ਗਿਆ। ਜਿਹੜੀ FIR ਦੀ ਮੈਂ ਕਹਾਣੀ ਸੁਣਾ ਰਿਹਾ ਜੀ ਜੀ। ਹੁਣ ਪਹਿਲੀ ਗੱਲ ਨੰਬਰ 1 ਇਹ ਆ ਕਿ ਜੇ ਸਾਡੇ ਮਾਸਟਰ ਹੀ ਇੱਧਰ ਨੂੰ ਤੁਰ ਪੈ ਨਾ ਤੇ ਫਿਰ ਤੁਸੀਂ ਦੇਖੋ ਕਿ ਕਹਾਣੀ ਕਿੱਧਰ ਨੂੰ ਚੱਲੇਗੀ। ਅਸੀਂ ਤੇ ਕਹਿੰਦੇ ਆ ਕਿ ਬਈ ਕਰੈਕਟਰ ਬਿਲਡ ਤੇ ਬਹੁਤ ਧਿਆਨ ਦੇਣਾ ਚਾਹੀਦਾ, ਮਾਸਟਰਾਂ ਨੂੰ ਐਕਸਟਰਾ ਕੰਮ ਕਰਨਾ ਚਾਹੀਦਾ ਮਾਸਟਰਾਂ ਨੂੰ। ਇੱਥੇ ਤਾਂ ਹੁਣ ਫਿਰ ਕਹਿ ਲਓ ਕਿ ਇਹੋ ਜਿਹੇ ਬੰਦੇ ਕੀ ਕਰਨਗੇ ਕੀ ਨਹੀਂ ਕਰਨਗੇ। ਕੱਲ ਹੀ ਇੱਕ ਹੈਰੋਇਨ ਦੇ ਨਾਲ ਫੜਿਆ ਗਿਆ ਸੀ ਮਾਸਟਰ ਤਲਵੰਡੀ ਸਾਬੋ 'ਚ। ਤਾਂ ਬਈ ਦੂਜੀ ਚੀਜ਼ ਇਸ ਮਾਮਲੇ ਦੇ ਵਿੱਚ ਹੁਣ ਖੁਦਾ ਨੂੰ ਪਤਾ ਹੈ ਕਿ ਕੀ ਹੋਇਆ ਕੀ ਨਹੀਂ ਹੋਇਆ, ਕਿਉਂਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਜੋ ਰਿਕਾਰਡ ਦੇ ਮੁਤਾਬਕ ਅਸੀਂ ਤੇ ਉਹੀ ਬੋਲਾਂਗੇ। ਗੱਲ ਇਹ ਹੈ ਕਿ ਸ਼ਹਿ ਵਾਲਾ ਛੇੜਛਾੜ ਦੇ ਵਿੱਚ ਕਿਹੜਾ ਮਸਲਾ ਹੋ ਗਿਆ। ਇਹ ਤੇ ਮੈਂ ਬਹੁਤ ਸਾਰੇ ਕੇਸ ਮਤਲਬ ਕਿ ਵੇਖੇ ਨੇ, ਕੀਤੇ ਨੇ, ਸਾਰਾ ਕੁਛ ਹੈ ਜਿਹੜਾ ਲੰਮਾ ਚੌੜਾ ਕੇਸਾਂ ਦੇ ਨਾਲ ਵਾਹ ਵਾਸਤਾ ਹੈ। ਆਹ ਕਿਹੜਾ ਕੇਸ ਹੋ ਗਿਆ ਕਿ ਇਹਨਾਂ ਨੇ ਜੀ ਆ ਲੀਡਰ ਹੈ ਜਿਹੜਾ ਪ੍ਰਿਤਪਾਲ ਬੱਲ, ਇਹਨੇ ਤੇ ਇਹਦੇ ਸਾਥੀ ਨੇ ਸ਼ਹਿ ਦਿੱਤੀ ਤੇ ਉਹਨੇ ਲੀੜੇ ਪਾੜ ਦਿੱਤੇ ਜਾਂ ਛੇੜਛਾੜ ਕੀਤੀ। ਇਹਦਾ ਮਤਲਬ ਦੋ ਤਰ੍ਹਾਂ ਦਾ ਹੈ ਜੀ, ਮਾਫ ਕਰਨਾ। ਜਾਂ ਤਾਂ ਪਰਚਾ ਬਣਾਉਣ ਦੇ ਵਿੱਚ ਮਤਲਬ ਕਿ ਕੋਈ ਜਾਂ ਬਣਵਾਉਣ ਦੇ ਵਿੱਚ ਕੋਈ ਅਲੱਗ ਖੇਡ ਹੈ। ਹਾਲਾਂਕਿ ਮੈਂ ਬੱਚੀ ਦੇ ਦੋਸ਼ਾਂ ਨੂੰ ਨਕਾਰ ਨਹੀਂ ਰਿਹਾ, ਮੈਂ ਬੱਚੀ ਦੇ ਨਾਲ ਆ, ਪਰ ਕਈ ਵਾਰ ਜਿਵੇਂ ਹੁਣ ਤੁਸੀਂ ਦੇਖ ਲਿਆ ਕਿ 2 ਟੱਬਰਾਂ ਦੀ ਵੀ ਲੜਾਈ ਹੈ ਨਾ, ਤੇ ਜਾਂ ਫਿਰ ਇਹ ਆ ਕਿ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਜਿਵੇਂ ਹੁਣ ਮਜੀਠੀਆ ਨੇ ਤੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਅਸਲ ਦੇ ਵਿੱਚ ਇਸ ਆਗੂ ਨੂੰ ਬਚਾਇਆ ਜਾ ਰਿਹਾ ਹੈ, ਜਦ ਕਿ ਇਹ ਹੱਥੀ ਪੈਣ ਵਾਲੀ ਗੱਲ ਹੈ ਜਿਹੜੀ ਮਤਲਬ ਕਿ ਇਹਨਾਂ ਤੇ ਵੀ ਮੜੀ ਜਾ ਰਹੀ ਹੈ ਕਿ ਕਸੂਰਵਾਰ ਸਨ। ਬੱਚੀ ਨੇ ਫਿਰ ਰੌਲਾ ਪਾਇਆ, ਉਹਦੀ ਮਾਂ ਵੀ ਇਨਵੋਲਵ ਸੀ। तो कुछ इस तरह ਦੇ ਵੀ ਦੋਸ਼ ਆ। तो ਗੱਲ ਜਿਵੇਂ ਮੈਂ ਕਹਿ ਰਿਹਾ ਕਿ ਬਈ ਹੁਣ ਦੋਹਾਂ ਪਾਸਿਆਂ ਤੋਂ ਵੇਖਣ ਵਾਲੀ ਆ, ਵਿਚਾਰਨ ਵਾਲੀ ਆ। ਮਜੀਠੀਆ ਇਸ ਮੁੱਦੇ ਤੇ ਕਾਫੀ ਜ਼ਿਆਦਾ ਰਾਜਨੀਤੀ ਕਰ ਰਹੇ ਆ। ਰਾਜਨੀਤੀ ਤੋਂ ਭਾਵ ਆ ਰੌਲਾ ਪਾ ਰਹੇ ਆ ਕਿ ਪੁਲਿਸ ਇਹਨਾਂ ਨੂੰ ਬਚਾਉਣ ਚ ਲੱਗੀ ਹੋਈ ਆ। ਤਾਂ ਜੋ ਮਰਜ਼ੀ ਆ, ਜੇ ਕੁੜੀ ਦੇ ਨਾਲ ਕੁਝ ਐਸੀ ਵੈਸੀ ਗੱਲ ਹੋਈ ਆ, ਚਾਹੇ ਇਹ ਆਮ ਆਦਮੀ ਪਾਰਟੀ ਦਾ ਛੱਡੋ ਕਿਸੇ ਵੀ ਪਾਰਟੀ ਦਾ ਹੋਵੇ, ਤੇ ਫਿਰ ਇਸ ਤਰ੍ਹਾਂ ਉਹਦਾ ਕੋਈ ਕੇਸ ਕਿਸੇ ਪਾਸੋਂ ਕਮਜ਼ੋਰ ਨਹੀਂ ਰਹਿਣਾ ਚਾਹੀਦਾ, ਸਖਤ ਸਜ਼ਾ ਹੋਣੀ ਚਾਹੀਦੀ ਹੈ। ਜੀ ਜੀ ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਪੰਜਾਬ ਦੇ GST ਦੀ। ਪੰਜਾਬ ਦਾ GST ਜਿਹੜਾ ਪਹਿਲੀ ਵਾਰੀ 10,000 ਕਰੋੜ ਤੋਂ ਪਾਰ ਹੋਇਆ ਤੇ ਵਿੱਤ ਮੰਤਰੀ ਵੀ ਦੱਸਦੇ ਆ ਵੀ ਇਸ ਗੱਲ ਤੋਂ ਕਾਫੀ ਖੁਸ਼ ਨੇ ਜੀ। ਹਾਂਜੀ, ਖੁਸ਼ ਹੋਣ ਕਿਉਂ ਨਾ, ਖੁਸ਼ੀ ਵਾਲਾ ਮੌਕਾ ਹੈ ਤੇ ਇਹ ਵੈਸੇ ਵੀ ਇਹਨਾਂ ਦੇ ਕੋਲ ਤੇ ਖੁਸ਼ੀ ਵਾਲੇ ਮੌਕੇ ਕਦੇ ਕਦੇ ਆਉਂਦੇ ਨੇ ਸੁੱਖ ਨਾਲ। ਜੇ ਆਏ ਨੇ ਤਾਂ ਫਿਰ ਖੁਸ਼ੀ ਮਨਾ ਲੈਣੀ ਚਾਹੀਦੀ। ਵੈਸੇ ਖੁਸ਼ੀ ਨਾ ਵੀ ਹੋਵੇ, ਖੁਸ਼ੀ ਤਾਂ ਵੀ ਮਨਾ ਲੈਣੀ ਚਾਹੀਦੀ ਹੈ, ਕੋਈ ਵੱਡੀ ਗੱਲ ਨਹੀਂ ਹੈ। ਤਾਂ ਜਿੰਨੀ ਖੁਸ਼ੀ ਜ਼ਿਆਦਾ ਮਨਾਉਣੀ ਸਿੱਖ ਜਾਓਗੇ ਤਾਂ ਖੁਸ਼ੀਆਂ ਜ਼ਿਆਦਾ ਹੋਣਗੀਆਂ।
ਐਵੇਂ ਰੋਣ ਵਾਲਾ ਮੂੰਹ ਬਣਾ ਕੇ ਵੀ ਹਲਵੇ ਤੁਰੇ ਫਿਰਨਾ ਫਿਕਰਾਂ ਚੋਂ ਵੀ ਠੀਕ ਨਹੀਂ ਹੁੰਦਾ। ਖੈਰ ਗੱਲ ਇਹ ਹੈ ਕਿ ਇਹਨਾਂ ਨੇ ਖੁਸ਼ੀ ਮਨਾ ਲਈ ਹੈ। ਕਹਿੰਦੇ ਕਿ ਦੇਖੋ 10,604 ਕਰੋੜ ਦੀ GST ਕਲੈਕਸ਼ਨ ਸਾਡੀ ਹੋਈ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 22.6% ਜਿਹੜੀ ਹੈ ਉਹ ਗਰੋਥ ਦੇ ਵਿੱਚ ਹੈ, ਮਤਲਬ ਕਿ ਇੰਨੀ ਜ਼ਿਆਦਾ ਸਾਡੀ ਗਰੋਥ ਹੋਈ ਹੈ। ਤਾਂ ਪਿਛਲੇ ਸਾਲ ਦੇ ਵਿੱਚ ਉਹ ਕਹਿੰਦੇ ਕਿ ਜਿਹੜੀ ਪਿਛਲੇ ਫਾਈਨੈਂਸ਼ੀਅਲ ਈਅਰ ਦੀ ਇਹ ਪਹਿਲੀ ਛਮਾਈ ਸੀ, ਉਹਦੇ ਵਿੱਚ ਇਹ ਜਿਹੜਾ ਸੰਗ੍ਰਹਿ ਸੀ ਜਿਹਨੂੰ ਆਪਾਂ ਕਲੈਕਸ਼ਨ ਕਹਿ ਦਿੰਦੇ ਆ, ਉਹ 8650 ਕਰੋੜ ਰੁਪਏ ਦਾ ਸੀਗਾ, ਜਿਹੜਾ ਐਤਕੀ ਵੱਧ ਕੇ 10,604 ਕਰੋੜ ਦਾ ਹੋ ਗਿਆ। ਤੇ ਇਸ ਤਰ੍ਹਾਂ ਕਹਿੰਦੇ ਕਿ 1954 ਕਰੋੜ ਦਾ ਇਜ਼ਾਫਾ ਹੋਇਆ ਆਮਦਨੀ ਚ। ਗੱਲ ਇਹ ਆ, ਜੇ ਤੇ ਲਾ ਲੈਣੇ ਜਾਇਜ਼ ਫਿਰ ਤੇ ਮਤਲਬ ਕਿ ਭਾਵੇਂ ਇੱਕ ਦੀ ਥਾਂ ਦੋ ਲੈ ਲਈਏ, ਪਰ ਜਦੋਂ ਇਹ ਨਾ ਰੇਟ ਹੀ ਨਹੀਂ ਜਾਇਜ਼ ਠੋਕ ਦਿੰਦੇ ਚੀਜ਼ ਦਾ, ਫਿਰ ਬੰਦਾ ਕਹਿੰਦਾ ਰੱਖ ਲਾ ਭਰਾਵਾ ਅਸੀਂ ਨਹੀਂ ਲੈਣਾ। ਗੱਲ ਇਹ ਹੈ ਕਿ ਕਿਹੜੇ ਚੱਕਰਾਂ ਚ ਪਏ ਹੋ ਚੀਮਾ ਸਾਹਿਬ, ਕਿਉਂਕਿ ਜਿਹੜੇ 2 ਸਾਲ ਨੇ 20 ਤੇ 21 ਇਹਨਾਂ ਨੂੰ ਕੋਵਿਡ ਦੇ ਬੇਸ ਈਅਰ ਮੰਨ ਕੇ ਹੀ ਚੱਲੋ, ਕਿਉਂਕਿ 19 ਦੇ ਮੁਕਾਬਲੇ 20 ਤੇ 20 ਦੇ ਮੁਕਾਬਲੇ 21 ਇਹਨਾਂ ਚ ਫਰਕ ਆਉਣਾ ਹੀ ਆਉਣਾ ਜ਼ੋਰ, 22 ਚ ਆਉਣਾ ਹੀ ਆਉਣਾ ਜ਼ੋਰ। ਹੁਣ ਗੱਲ ਤੇ ਹੋਏਗੀ ਕਿ 22 ਤੋਂ 23 ਤੱਕ ਕਿਹੜੀ ਗਰੋਥ ਹੁੰਦੀ ਹੈ, ਗੱਲਾਂ ਤੇ ਇਹ ਉੜ ਗਿਆ, ਕਿਉਂਕਿ ਦੇਖੋ ਪੂਰੀ ਦੁਨੀਆ ਦੇ ਵਿੱਚ ਇਹੀ ਹੈ ਨਾ ਕਿ 20 ਕਿਆ ਬੁਰੀ ਤਰ੍ਹਾਂ, 21 ਨੇ ਥੋੜੀ ਰਿਕਵਰੀ ਕੀਤੀ, ਮਤਲਬ ਕਿ ਕੋਈ ਬੰਦਾ 104 ਬੁਖਾਰ ਨਾਲ ਜੂਝ ਰਿਹਾ ਸੀ, ਘਟ ਕੇ ਫਿਰ ਰਹਿ ਗਿਆ ਲਾ ਲਓ ਕਿ 101 ਨੂੰ, ਤਾਂ ਹੁਣ ਰਿਕਵਰੀ ਹੋ ਗਈ, ਇਹ ਤਾਂ ਠੀਕ ਹੈ। ਪਰ ਹਾਲੇ 98 ਚ ਨਹੀਂ ਗਿਆ, ਹਾਲੇ ਬੁਖਾਰ ਨਾਰਮਲ ਨਹੀਂ ਹੋਇਆ। ਨਾਰਮਲ ਕਦੋਂ ਹੋ ਗਿਆ ਕਿ ਚਲੋ ਮੰਨ ਲਿਆ ਆਪਾਂ 22 ਚ ਥੋੜਾ ਵੀ ਹੁਣ ਠੀਕ ਠਾਕ ਆ, ਦੁਨੀਆ ਖੁੱਲ ਗਈ ਆ, ਕੰਮ ਚੱਲ ਪਿਆ। ਹੁਣ 22 ਨੂੰ ਮੰਨੋ ਬੇਸ ਯਾਰ ਕਿ ਇੱਥੋਂ ਗਾ ਤੁਸੀਂ ਬਈ 23 ਤੱਕ ਕਿੰਨੀ ਗਰੋਥ ਲੈ ਕੇ ਜਾਓਗੇ, ਵੱਡੀ ਗੱਲ ਹੈ 23 ਤੋਂ 24 ਕਿੰਨੀ ਤੱਕ ਲੈ ਕੇ ਜਾਓਗੇ। ਤੇ ਜੇ ਇਦਾਂ ਵੇਖਣਾ ਹੋਵੇ, ਮੇਰੇ ਕੋਲ ਚਾਰਟ ਹੈ ਮੈਂ ਦੱਸ ਦਿੰਦਾ, ਇਹ ਤੇ ਕਹਿੰਦੇ ਨਾ ਕਿ 22% ਵਧੀ ਹੈ ਜੀ, 22% ਵਧੀ ਹੈ। ਇਸ ਹਿਸਾਬ ਨਾਲ ਜ਼ਰੂਰ ਹਰਿਆਣੇ ਦੀ 33% ਵਧੀ ਜੇ, ਉੱਤਰ ਪ੍ਰਦੇਸ਼ ਦੀ 23% ਵਧੀ ਜੇ, ਬਿਹਾਰ ਦੀ 67% ਵਧੀ ਹੈ। ਹੁਣ ਇੱਥੇ ਵੀ ਕਹਿ ਦਿਓ ਕਿ ਜਲਵਾ ਜੁੰਬਸ਼ ਤੁਹਾਡਾ 61% ਨਾਗਾਲੈਂਡ ਦੀ ਵਧੀ ਹੈ। ਤਾਂ ਬਈ ਗੱਲ ਇਹ ਹੈ ਕਿ ਇਹ ਜਿਹੜੀ ਠੀਕ ਹੈ ਵਧੀਆ, ਪਹਿਲੀ ਵਾਰੀ ਤੁਸੀਂ GST ਕਲੈਕਸ਼ਨ 10,000 ਕਰੋੜ ਚ ਲੈ ਗਏ ਹੋ, ਅੱਛੀ ਗੱਲ ਹੈ। ਟੋਟਲ ਜੇ 20,000 ਕਰੋੜ 22,000 ਕਰੋੜ ਤੇ ਲੈ ਜਾਂਦੇ ਤਾਂ ਫਾਇਦਾ ਹੈ ਆਪਣੀ ਇਕਨੋਮੀ ਨੂੰ। ਪਰ ਲੋਕਾਂ ਨੂੰ ਸਹੀ ਦੱਸੋ, ਸੱਚ ਦੱਸੋ ਕਿ ਸਾਡੇ ਇਮਤਿਹਾਨ ਬਈ ਹੁਣ ਸ਼ੁਰੂ ਹੋਣਗੇ, ਇਹ ਤਾਂ ਸ਼ੁਰੂਆਤ ਹੀ ਕੀਤੀ ਹੈ, ਕੋਈ ਨਹੀਂ ਹਾਲੇ ਅਸੀਂ ਠੀਕ ਹੈ ਖੁਸ਼ੀ ਮਨਾਈ ਆ, ਪਰ ਅਸੀਂ ਇੱਥੇ ਸੰਤੁਸ਼ਟ ਨਹੀਂ ਹੋਣਾ, ਕਿਉਂਕਿ ਬਿਹਤਰ ਹੈ, ਬਿਹਤਰ ਹੋਰ ਹੋਣ ਦਾ ਦੁਸ਼ਮਣ ਹੈ। ਮੈਂ ਕੀ ਕਰ ਰਿਹਾ ਜੀ, ਬਿਹਤਰ ਹੈ ਹੋਰ ਬਿਹਤਰ ਹੋਣ ਦਾ ਦੁਸ਼ਮਣ ਹੈ। ਜਿੱਥੇ ਤੁਸੀਂ ਕਹਿੰਦੇ ਬਿਹਤਰ ਠੀਕ ਠਾਕ ਹੈ, ਜੇ ਤੁਹਾਡੀ ਗਰਾਰੀ ਬਸ ਇੱਥੇ ਫਸ ਗਈ ਆ ਕੇ ਕਿ ਹਾਂ ਯਾਰ ਬਸ 50,000 ਮਹੀਨੇ ਦਾ ਕਮਾ ਲੈਂਦੇ ਆ, ਤਾਂ 5 10 20,000 ਖਰਚਾ ਕਰਦਾ, 5 10 ਮੈਂ ਤੇ ਮੇਰੀ ਬੀਵੀ ਘੁੰਮ ਫਿਰੇ ਹੋਣੇ ਕੋਈ ਇੱਧਰ ਉੱਧਰ ਕਰਕੇ 10 15,000 ਬਸ ਠੀਕ ਹੈ। ਪਰ ਤੁਸੀਂ ਉਸ 50 ਨੂੰ 60 70 80 90 ਲੱਖ ਤੱਕ ਲਿਜਾ ਸਕਦੇ ਹੋ, ਯਾਨੀ ਬਿਹਤਰ ਤੋਂ ਹੋਰ ਬਿਹਤਰ ਹੋ ਸਕਦੇ ਹੋ। ਤਾਂ ਗੱਲ ਇਹ ਹੈ ਕਿ ਇਹ ਠੀਕ ਹੈ ਖੁਸ਼ੀ ਮਨਾਓ, ਰੱਜ ਕੇ ਮਨਾਓ, ਪਰ ਜਿਹੜੀ ਸੱਚਾਈ ਹੈ, ਜਿਹੜੇ ਲੋਕ ਇਕਨੋਮੀ ਨੂੰ ਸਮਝਦੇ ਆ, ਜਿਹੜੇ ਲੋਕ ਅਰਥਚਾਰੇ ਨੂੰ ਭਾਂਸਦੇ ਆ ਚੰਗੀ ਤਰ੍ਹਾਂ, ਉਹਨਾਂ ਨੂੰ ਪਤਾ ਕੀ ਹੋ ਰਿਹਾ, ਉਹਨਾਂ ਨੂੰ ਲੱਗਦਾ ਕਿ ਇਹਦੇ ਵਿੱਚ ਕੀ ਅਪਡਾਊਨ ਹੈ, ਬਈ ਉਹਨਾਂ ਤੋਂ ਤਾਂ ਤੁਸੀਂ ਕੁਝ ਵੀ ਨਹੀਂ ਲੁਕਾ ਸਕਦੇ। ਪਰੰਤੂ ਜੇ ਲੋਕਾਂ ਨੂੰ ਵੀ ਦੱਸ ਦਿਓ ਕਿ ਲੋਕ ਤੁਹਾਡੇ ਡਾਂਗ ਨਹੀਂ ਮਾਰ ਲੱਗੇ ਗਿੱਟਿਆਂ ਤੇ, ਤੁਸੀਂ ਇਹੀ ਕਹੋ ਕਿ ਬਾਈ ਹੁਣ ਅਸੀਂ ਰਫ਼ਤਾਰ ਫੜ ਲਈ ਆ ਤੇ ਗੱਡੀ ਤਾਰਾਰਾਮ ਪਹੁੰਚ ਜਾਏਗੀ, ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ ਜੀ। ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ, ਹੈਰੋਇਨ ਬਰਾਮਦਗੀ ਦੀ, ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਣਦੇ ਆ ਵੀ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ ਹੋਈ ਹੈ, ਜਿਹਦੀ ਕੀਮਤ 80 ਕਰੋੜ ਤੋਂ ਪਾਰ ਦੱਸੀ ਜਾ ਰਹੀ ਹੈ। ਨਹੀਂ ਦੇਖੋ 80 ਕਰੋੜ ਦੀ ਤੇ ਚਲੋ ਠੀਕ ਹੈ, ਪਰ 에ਅਰਪੋਰਟ ਤੋਂ ਇੰਨੀ ਜਿੰਨੀ ਮਤਲਬ ਕਿ ਬਰਾਮਦ ਹੋ ਜਾਣੀ ਹੈਰੋਇਨ, 80 ਕਰੋੜ ਵੀ ਲਾ ਲਓ, ਜੇ 3 ਕਰੋੜ ਦੀ ਕਿਲੋ ਹੈ ਤਾਂ ਕਿੰਨੀ ਬਣ ਗਈ, ਜੇ 5 ਕਰੋੜ ਦੀ ਵੀ ਲਾ ਲਓ 16 ਕਿਲੋ ਬਣ ਗਈ ਫਿਰ ਜੀ। ਜੇ ਆਪਾਂ 80 ਕਰੋੜ ਨੂੰ 5 ਨਾਲ ਕਰ ਲਈਏ ਤਕਸੀਮ, ਤਾਂ 16 ਕਿਲੋ ਹੈਰੋਇਨ ਜਿਹੜੀ ਹੈ ਮੁੰਬਈ 에ਅਰਪੋਰਟ ਤੇ ਉਤਰੀ ਆ। ਇਹ ਤੇ ਵੇਖਣ ਵਾਲੀ ਗੱਲ ਹੈ ਨਾ, ਅੱਜ ਕੱਲ ਮੁੰਬਈ 에ਅਰਪੋਰਟ ਪਤਾ ਹੈ ਨਾ ਕਿਹਦੇ ਕੋਲ ਆ ਜੀ, ਤੇ ਪੋਰਟ ਵੀ ਉਹਨਾਂ ਕੋਲ ਹੈ ਤੇ 에ਅਰਪੋਰਟ ਵੀ ਉਹਨਾਂ ਕੋਲ ਹੈ, CISF ਵੀ ਹਟਾ ਦਿੱਤੀ ਇਹਨਾਂ, ਤਾਂ ਉਹ ਵੀ ਖਤਮ ਕਰ ਦੇਣੀ ਹੈ। ਤੇ ਜੇ ਇੰਟਰਨਲ ਸਿਕਿਉਰਿਟੀ ਵੀ ਇਹਨਾਂ ਨੇ ਅਗਨੀਵੀਰ ਹੀ ਰੱਖ ਲਿਆ ਤੇ ਫਿਰ ਤਾਂ ਬਈ ਇੱਥੋਂ ਵੀ ਤਰ ਗਏ ਆਪਾਂ।
ਜੀ पोर्ट तो अगे तरे ही तरे सी, हुण एयरपोर्ट भी तर जाणगे। अच्छा, बंदा केरल दा है, दसदे आ कि आ जिहड़े ट्राली बैग च खिच्ची फिरदे हुंदे आ एयरपोर्ट ते लोक, इन्हां दे थल्लड़े पासे लुकाई लिया सीगा। हुण लुकाई लिया सीगा तां फड़िया गया। पर एक गल होर आ, केरल दे तट तो अज एक होर रिकवरी हुई है। ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਜਿਹੜੀਆਂ ਤੱਟ ਤੋਂ ਰਿਕਵਰੀਆਂ ਹੋ ਰਹੀਆਂ ਉਹਦੇ ਵਿੱਚ ਇੱਕੋ ਕਨੈਕਸ਼ਨ ਜਿਹੜਾ ਕਾਮਨ ਨਿਕਲਦਾ ਉਹ ਨਿਕਲਦਾ ਈਰਾਨ ਦਾ। ਤਾਂ ਵਾਇਆ ਈਰਾਨ, ਕਿਉਂਕਿ ਸਾਡਾ ਇੰਪੋਰਟ ਐਕਸਪੋਰਟ ਚੱਲਦਾ ਆ, ਤਾਂ ਇੱਥੋਂ 2 ਕੁਆਂਟਲ ਹੈਰੋਇਨ ਫੜੀ ਗਈ ਅੱਜ ਦੀ ਤਰੀਕ ਦੇ ਵਿੱਚ। ਅਸੀਂ ਤੇ ਉਹ ਕਹਿੰਦੇ ਨੇ ਫਲਾਣਾ ਬਰੂਦ ਦੇ ਢੇਰ ਤੇ ਬੈਠਾ ਹੈ। ਉਸਤਾਦ ਜੀ ਅਸੀਂ ਤੇ ਨਸ਼ੇ ਦੇ ਢੇਰ ਤੇ ਬੈਠੇ ਆ ਪੰਜਾਬ ਵਾਲੇ, ਕਿਉਂਕਿ ਕੱਲ ਹੀ ਪੁਲਿਸ ਵਾਲੇ ਦੱਸ ਕੇ ਗਏ ਨੇ, ਆਹੀ ਮਿਸਟਰ ਆਈਜੀ ਜਿਹੜੇ ਗਿੱਲ ਆ, ਇਹ ਦੱਸ ਕੇ ਗਏ ਨੇ ਕਿ 3 ਮਹੀਨਿਆਂ ਚ ਅਸੀਂ 3.5 ਕੁਆਂਟਲ ਹੈਰੋਇਨ ਫੜੀ ਹੈ। ਤੁਸੀਂ ਅਜਿਹਾ ਆਪਣੀ ਪ੍ਰਾਪਤੀ ਵਜੋਂ ਨਹੀਂ ਦਰਸਾ ਰਹੇ, ਬਲਕਿ ਤੁਸੀਂ ਇੱਕ ਤਰ੍ਹਾਂ ਨਾਲ ਪੁਲਿਸ ਵਾਲੇ ਹੋ ਕੇ ਸਾਨੂੰ ਸਮਝਾ ਰਹੇ ਹੋ ਕਿ ਤੁਹਾਡਾ ਬੇੜਾ ਗਰਕਣ ਤੇ ਆਇਆ ਪਿਆ ਜੀ। 3.5 ਕੁਆਂਟਲ 3 ਮਹੀਨਿਆਂ ਚ ਉਹ ਤੇ ਫੜੀ ਗਈ ਆ, ਜਿਹੜੀ ਬਾਜ਼ਾਰ ਚ ਉਤਰ ਗਈ ਤੇ ਰਗਾਂ ਚ ਚਲੇ ਗਈ, ਉਹ ਕਿੰਨੀ ਹੋਏ। ਜੀ ਬਿਲਕੁਲ ਸਹੀ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਾ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਾਂਗੇ। ਜਿਹੜਾ ਹਰਸੀ ਪਿੰਡ ਹੈ ਇਹਨਾਂ ਮ੍ਰਿਤਕਾਂ ਦਾ, ਉੱਥੇ ਸੋਗ ਦਾ ਮਾਹੌਲ ਹੈ ਤੇ ਉੱਥੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਇਲਾਕੇ ਭਰ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ, ਜਿੱਥੇ ਕਿਤੇ ਵੀ ਦੁਨੀਆ ਦੇ ਵਿੱਚ ਪੰਜਾਬੀ ਬੈਠਾ ਹੈ, ਇਸ ਖਬਰ ਨੂੰ ਲੈ ਕੇ ਉਹਨੂੰ ਸਦਮਾ, ਉਹਦਾ ਹਿਰਦਾ ਜ਼ਰੂਰ ਬਲੂੰਦ ਰਹਿ ਗਿਆ, ਕਿਉਂਕਿ ਜਿੱਥੇ ਵੀ ਅਸੀਂ ਬੈਠੇ ਹੋਈਏ ਅਸੀਂ ਆਪਣੇ ਭਰਾਵਾਂ ਦੀ ਪੀੜ ਨੂੰ ਮਹਿਸੂਸ ਜ਼ਰੂਰ ਕਰਦੇ ਹਾਂ। ਥਾਈਲੈਂਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਥੋੜ੍ਹੀ ਜਿਹੜੀ ਡਿਟੇਲ ਆ ਉਹ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨੇ ਬੱਚਿਆਂ ਤੇ ਵੱਡਿਆਂ ਤੇ ਗੋਲੀਆਂ ਵੀ ਮਾਰੀਆਂ ਨੇ ਤੇ ਚਾਕੂ ਨਾਲ ਹਮਲਾ ਕੀਤਾ। ਇਹਦਾ ਬੱਚਾ ਨਹੀਂ ਮਿਲਿਆ। ਸੋ ਇਹ ਸਾਬਕਾ ਪੁਲਿਸ ਅਧਿਕਾਰੀ ਹੈ, ਇਹਦੇ ਬਾਰੇ ਵੀ ਜਿਹੜੇ ਹੋਰ ਵੇਰਵੇ ਆ ਉਹ ਸਾਂਝੇ ਕਰਦੇ ਆ। ਤੇ ਇਹਨੇ ਪ੍ਰੀ ਸਕੂਲ ਚਾਈਲਡ ਡੇ ਕੇਅਰ ਸੈਂਟਰ ਦੇ ਵਿੱਚ ਇਸ ਗੋਲੀਬਾਰੀ ਨੂੰ, ਵਾਰਦਾਤ ਨੂੰ ਅੰਜਾਮ ਦਿੱਤਾ। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਾਰ ਆਪਾਂ ਗੱਲਬਾਤ ਕਰਦੇ ਹਾਂ ਜਿਹੜਾ ਇਸ ਵੇਲੇ ਜੋ ਪਰਿਵਾਰ ਦੇ ਉੱਥੇ ਮੈਂਬਰ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸੰਬੰਧ ਹੈ ਇਸ ਸਾਰੇ ਸਿੱਖ ਪਰਿਵਾਰ ਦਾ, ਤੇ ਹਰਸੀ ਪਿੰਡ ਇਹਨਾਂ ਦਾ ਜਿਹੜਾ ਦੱਸਿਆ ਜਾਂਦਾ ਹੈ। ਤੇ ਜਸਦੀਪ ਦੇ ਜਿਹੜੇ ਮਾਤਾ ਪਿਤਾ ਨੇ ਡਾਕਟਰ ਰਣਧੀਰ ਸਿੰਘ ਤੇ ਕਿਰਪਾਲ ਕੌਰ ਜੀ, ਉਹ ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦੇ ਹਰਸੀ ਪਿੰਡ ਦੇ ਰਹਿਣ ਵਾਲੇ ਆ, ਤੇ ਉਹ ਇਸ ਵੇਲੇ ਸਦਮੇ ਦੇ ਵਿੱਚ ਹੈ ਤੇ ਗੱਲ ਕਰਨ ਦੀ ਹਾਲਤ ਦੇ ਵਿੱਚ ਨਹੀਂ ਨੇ। ਉਹਨਾਂ ਦੇ ਗੁਆਂਢੀ ਨੇ ਚਰਨਜੀਤ ਨੇ ਇਹ ਗੱਲ ਦੱਸੀ ਹੈ। ਰਣਧੀਰ ਸਿੰਘ ਸਿਹਤ ਵਿਭਾਗ ਤੇ ਕਿਰਪਾਲ ਕੌਰ ਸਿੱਖਿਆ ਵਿਭਾਗ ਦੇ ਵਿੱਚੋਂ ਸੇਵਾ ਮੁਕਤ ਨੇ। ਰਣਧੀਰ ਸਿੰਘ ਜੀ 29 ਸਤੰਬਰ ਨੂੰ ਹੀ ਅਮਰੀਕਾ ਤੋਂ ਪਰਤੇ ਸਨ। ਪਰਤਣ ਤੋਂ ਬਾਅਦ ਉੱਤਰਾਖੰਡ ਦੀ ਤੀਰਥ ਯਾਤਰਾ ਤੇ ਚਲੇ ਗਏ। ਜਦੋਂ ਰਿਸ਼ੀਕੇਸ਼ ਪਹੁੰਚੇ ਤਾਂ ਉਹਨਾਂ ਨੂੰ ਅਮਰੀਕਾ ਤੋਂ ਉਹਨਾਂ ਦੀ ਨੂੰਹ ਜਸਪ੍ਰੀਤ ਕੌਰ ਨੇ ਦੱਸਿਆ ਕਿ ਆਹ ਜਿਹੜੀ ਘਟਨਾ ਆਪਣੇ ਪਰਿਵਾਰ ਦੇ ਨਾਲ ਵਾਪਰ ਗਈ ਹੈ, ਤੇ ਪਰਿਵਾਰ ਦੇ ਲਾਪਤਾ ਹੋਣ ਬਾਰੇ ਉਦੋਂ ਉਹਨਾਂ ਨੇ ਦੱਸਿਆ ਸੀਗਾ, ਤੇ ਫਿਰ ਉਹ ਉਸ ਤੋਂ ਬਾਅਦ ਅਮਰੀਕਾ ਦੇ ਲਈ ਰਵਾਨਾ ਹੋ ਗਏ। ਹਰਸੀ ਪਿੰਡ ਦੇ ਨਾਲ ਲੱਗਦੇ ਜਿਹੜਾ ਇਲਾਕਾ, ਜਿੰਨੇ ਵੀ ਉਸ ਇਲਾਕੇ ਦੇ ਨੇੜੇ ਤੇੜੇ ਪਰਿਵਾਰ ਦੇ ਹਮਦਰਦੀ ਜਾਂ ਦੋਸਤ ਮਿੱਤਰ, ਉਹ ਲਗਾਤਾਰ ਰਣਧੀਰ ਸਿੰਘ ਜੀ ਦੇ ਘਰ ਆ ਰਹੇ ਨੇ ਤੇ ਉਹਨਾਂ ਦੇ ਨਾਲ ਆਪਣੀ ਹਮਦਰਦੀ ਜਿਹੜੀ ਆ ਉਹ ਸਾਂਝੀ ਕਰ ਰਹੇ ਨੇ। ਸੋ ਉਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਵੀ ਮਦਦ ਦਾ ਭਰੋਸਾ ਦਿੱਤਾ ਗਿਆ। ਜਿਹੜੇ ਉੱਥੋਂ ਦੇ ਲੋਕ ਸਭਾ ਮੈਂਬਰ ਨੇ ਸੋਮ ਪ੍ਰਕਾਸ਼, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ, ਉਹਨਾਂ ਨੇ ਵੀ ਕੇਂਦਰ ਸਰਕਾਰ ਤੋਂ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਮਦਦ ਦੀ ਅਪੀਲ ਜਿਹੜੀ ਕੀਤੀ ਹੈ। ਸੋ ਜਿਹੜੀ ਗੱਲ ਬਾਤ ਵਾਪਰੀ ਆ ਥਾਈਲੈਂਡ ਦੇ ਸਕੂਲ ਦੇ ਵਿੱਚ, ਤੇ ਇਹ ਪੂਰੀ ਘਟਨਾ ਦੇ ਜਿਹੜੇ ਵੇਰਵੇ ਨੇ ਉਹ ਇਸ ਤਰ੍ਹਾਂ ਨੇ ਕਿ ਪ੍ਰੀ ਸਕੂਲ ਚਾਈਲਡ ਡੇ ਕੇਅਰ ਦੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਨੇ ਗੋਲੀਬਾਰੀ ਕੀਤੀ ਹੈ, ਤੇ ਹੁਣ ਜਿਹੜਾ ਡੈਥ ਟੋਲ ਆ ਉਹ 38 ਹੋ ਗਿਆ। 38 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਖਬਰ ਆ। ਸੋ ਹਮਲਾਵਰ ਨੇ ਹੁਣ ਖੁਦਕੁਸ਼ੀ ਕਰ ਲਈ ਸੀ। ਹਮਲਾ ਕਰਨ ਤੋਂ ਬਾਅਦ ਉਹਦੀ ਲਾਸ਼ ਵੀ ਮਿਲ ਗਈ ਹੈ, ਪਰ ਹਾਲੇ ਤੱਕ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ। ਮਾਰਨ ਵਾਲਿਆਂ ਦੇ ਵਿੱਚ ਬੱਚੇ ਤੇ ਬਾਲਗ ਦੋਵੇਂ ਸ਼ਾਮਲ ਨੇ। ਕੁੱਲ ਮਾਰੇ ਗਏ ਲੋਕਾਂ ਦੇ ਵਿੱਚੋਂ ਘੱਟੋ ਘੱਟ 25 ਜਿਹੜੇ ਆ ਛੋਟੇ ਬੱਚੇ ਆ, ਤੇ 3 ਮ੍ਰਿਤਕਾਂ ਦੇ ਵਿੱਚ 3 ਬੱਚਿਆਂ ਦੀ ਤਾਂ ਉਮਰ ਮਹਿਜ਼ 2 ਸਾਲ ਸੀਗੀ। 12 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਹਮਲਾਵਰ ਨੇ ਆਪਦੀ ਪਤਨੀ ਤੇ ਬੱਚਿਆਂ ਦਾ ਵੀ ਕਤਲ ਕਰ ਦਿੱਤਾ ਹੈ। ਵੱਡਿਆਂ ਨੂੰ ਗੋਲੀਆਂ ਮਾਰੀਆਂ, ਚਾਕੂ ਨਾਲ ਹਮਲੇ ਕੀਤੇ, ਬੱਚਿਆਂ ਦੇ ਕਈਆਂ ਦੇ ਚਾਕੂ ਨਾਲ ਹਮਲੇ ਕੀਤੇ, ਤੇ ਉਹਦੇ ਕੋਲੇ ਸ਼ਾਟਗਨ ਸੀ, ਇੱਕ ਪਿਸਤੌਲ ਸੀ, ਇੱਕ ਚਾਕੂ ਸੀ। ਹਮਲਾਵਰ ਨੇ ਪਹਿਲਾਂ ਆਪਣੀ ਪਤਨੀ ਤੇ ਬੱਚਿਆਂ ਦਾ ਵੀ ਕਤਲ ਕਰ ਦਿੱਤਾ ਹੈ। ਸਕੂਲ ਦੇ ਵਿੱਚ ਹਮਲਾ ਕਿਉਂ ਕੀਤਾ, ਇਹਦਾ ਕੋਈ ਕਾਰਨ ਤਾਂ ਸਪਸ਼ਟ ਨਹੀਂ ਹੈ, ਪਰ ਜਿਹੜੇ ਲੋਕ ਨੇ ਉਹ ਇਹ ਦੱਸਦੇ ਨੇ ਕਿ ਇਹਦਾ ਬੱਚਾ ਘਰੇ ਨਹੀਂ ਸੀ ਪਹੁੰਚੇ, ਇਸ ਕਰਕੇ ਇਹਨੇ ਸਕੂਲ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਹਿਲਾਂ ਸਟਾਫ ਤੇ ਹਮਲਾ ਕੀਤਾ, ਫਿਰ ਇਹਨੇ ਜਿਹੜਾ ਉਹ ਤੋਂ ਬਾਅਦ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਉਸ ਤੋਂ ਬਾਅਦ ਜਿਹੜੇ 40 ਕੁ ਬੱਚੇ ਸਨ ਜਦੋਂ ਇਹਨੇ ਹਮਲਾ ਕੀਤਾ, ਤੇ 2 ਸਾਲਾਂ ਦਾ ਬੱਚਾ ਹਮਲੇ ਤੋਂ ਡਰ ਕੇ ਕੀ ਭੱਜੂ, ਉਹਨੂੰ ਕੀ ਪਤਾ ਕਿ ਮੇਰੇ ਨਾਲ ਕਿਸੇ ਨੇ ਕੀ ਕਰਨਾ। ਜਿਵੇਂ ਆਪਾਂ 8 ਮਹੀਨਿਆਂ ਦੀ ਬੱਚੀ ਬਾਰੇ ਗੱਲਬਾਤ ਕਰ ਰਹੇ ਹਾਂ। ਸੋ 3-4 ਬੱਚੇ ਨੇ ਜਿਨ੍ਹਾਂ ਦੀ ਉਮਰ ਮਹਿਜ਼ 2 ਸਾਲਾਂ ਤੋਂ ਵੀ ਘੱਟ ਹੈ। ਸੋ ਜਿਹੜੇ ਇਸ ਹਮਲੇ ਦਾ, ਇਸ ਦੀ ਘਿਨਾਉਣੀ ਵਾਰਦਾਤ ਦਾ, ਵਹਿਸ਼ੀਆਨਾ ਹਮਲੇ ਦਾ ਸ਼ਿਕਾਰ ਹੋਏ ਨੇ। ਇਸੇ ਤਰ੍ਹਾਂ ਹੋਰ ਜਿਹੜੀਆਂ ਖਬਰਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ, ਭਾਰਤ ਦੇ ਵਿੱਚੋਂ ਆ ਰਹੀਆਂ ਨੇ ਲਗਾਤਾਰ। ਉੱਤਰਾਖੰਡ ਦੇ ਪੌੜੀ ਗੜਵਾਲ ਜ਼ਿਲ੍ਹੇ ਦੇ ਵਿੱਚ ਬਰਾਤ ਵਾਲੀ ਬੱਸ ਖੱਡ ਦੇ ਵਿੱਚ ਡਿੱਗ ਗਈ ਹੈ, ਤੇ ਇਸ ਕਰਕੇ 33 ਵਿਅਕਤੀ ਹਲਾਕ ਹੋ ਗਏ ਨੇ ਤੇ 12 ਹੋਰ ਜ਼ਖਮੀ ਹੋ ਗਏ ਨੇ। ਹਾਦਸੇ ਦੇ ਮੌਕੇ ਬੱਸ ਦੇ ਵਿੱਚ 45 ਤੋਂ 50 ਜਿਹੜੇ ਬਰਾਤੀ ਆ ਉਹ ਸਵਾਰ ਸੀਗੇ, ਤੇ ਇਹ ਬਿਰਨੌਲ ਖਾਲ ਦੇ ਕੰਢਾ ਪਿੰਡ ਤੋਂ ਹਰਿਦੁਆਰ ਦੇ ਵਿੱਚ ਇੱਕ ਕਸਬੇ ਦੇ ਵਿੱਚ ਜਾ ਰਹੀ ਸੀਗੀ, ਤੇ 1000 ਮੀਟਰ ਡੂੰਘੀ ਖੱਡ ਦੇ ਵਿੱਚ ਬੱਸ ਜਾ ਡਿੱਗੀ ਸੀਗੀ, ਤੇ ਇਸ ਕਰਕੇ 33 ਵਿਅਕਤੀ ਹਲਾਕ ਹੋ ਗਏ ਤੇ 12 ਹੋਰ ਜ਼ਖਮੀ ਹੋ ਗਏ। ਤੇ ਲਾਸ਼ਾਂ ਜਿਹੜੀਆਂ ਬੜੀ ਔਖ ਦੇ ਨਾਲ ਇਹਨਾਂ ਦੀਆਂ ਬਾਹਰ ਕੱਢੀਆਂ ਗਈਆਂ। ਰਾਹਤ ਕਾਰਜ, ਬਚਾਅ ਕਾਰਜਾਂ ਨੂੰ ਜਿਹੜਾ ਬਹੁਤ ਟਾਈਮ ਲੱਗ ਗਿਆ ਸੀਗਾ। ਇੱਕ ਵਿਆਹ ਸਮਾਗਮ ਦੇ ਵਿੱਚ ਬਰਾਤੀ ਜਿਹੜੇ ਆ ਉਹ ਵਾਪਸੀ ਸੀਗੀ ਉਹਨਾਂ ਦੀ। ਸੋ ਬਹੁਤ ਮੰਦਭਾਗਾ ਹਾਦਸਾ ਇਹ ਵਾਪਰਿਆ। ਇਸੇ ਤਰ੍ਹਾਂ ਜਿਹੜਾ ਕੇਰਲ ਦੇ ਵਿੱਚ ਸੁਣਦੇ ਆ, ਹੁਣੇ ਇੱਕ ਖਬਰ ਆਈ ਹੈ, ਤੇ ਉਹਦੇ ਵਿੱਚ ਵੀ ਇੱਕ ਨਿੱਜੀ ਟੂਰਿਸਟ ਬੱਸ ਤੇ ਕੇਰਲ ਵਾਲਾ ਸੜਕ ਦੀ ਬੱਸ ਦੀ ਟੱਕਰ ਹੋਈ ਹੈ, ਤੇ ਇੱਥੇ ਵੀ 5 ਵਿਦਿਆਰਥੀਆਂ ਸਮੇਤ 9 ਵਿਅਕਤੀਆਂ ਦੀ ਮੌਤ ਹੋਣ ਬਾਰੇ ਜਿਹੜਾ ਉਹ ਪਤਾ ਲੱਗਿਆ। ਸੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਹੀ ਲਗਾਤਾਰ ਮੰਦਭਾਗੀਆਂ, ਸੋਗਮਈ, ਦਰਦਨਾਕ, ਹੌਲਨਾਕ ਹਾਦਸਿਆਂ ਦੇ ਨਾਲ ਜਿਹੜੀਆਂ ਖਬਰਾਂ ਨੇ ਉਹ ਭਰੀਆਂ ਆ ਰਹੀਆਂ ਨੇ। ਤੇ ਜੇਕਰ ਗੈਂਗਸਟਰ ਟੀਨੂ ਦੇ ਮਾਮਲੇ ਦੀ ਗੱਲ ਕਰੀਏ ਤਾਂ ਉਹਦੀ ਜਿਹੜੀ ਪ੍ਰੇਮਿਕਾ ਹੈ, ਉਹਦੇ ਖਿਲਾਫ ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਨਾਮਜ਼ਦ ਗੈਂਗਸਟਰ ਦੀਪ ਟੀਨੋ ਨੂੰ ਮਾਨਸਾ CIA ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਗਿਰਫਤ ਦੇ ਵਿੱਚੋਂ ਫਰਾਰ ਕਰਵਾਉਣ ਦੇ ਵਿੱਚ ਉਸ ਦੀ ਕਥਿਤ ਮਦਦਗਾਰ ਪ੍ਰੇਮਿਕਾ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ। ਭਾਵੇਂ ਪ੍ਰੇਮਿਕਾ ਵਾਲੀ ਗੱਲ ਨੂੰ ਮੀਡੀਆ ਰਾਹੀਂ ਵੱਡੇ ਪੱਧਰ ਤੇ ਉਭਾਰਿਆ ਗਿਆ, ਪਰ ਉਸ ਦੀ ਪਛਾਣ ਤੇ ਉਹਦੇ ਵਿਰੁੱਧ ਕਾਰਵਾਈ ਦੇ ਲਈ ਅਜੇ ਤੱਕ ਵੀ ਪੁਲਿਸ ਅਧਿਕਾਰੀਆਂ ਦੇ ਮੂੰਹ ਬੰਦ ਨੇ। ਇਸ ਮਾਮਲੇ ਦੇ ਵਿੱਚ IG ਪਟਿਆਲਾ ਤੇ MS ਸ਼ੀਨਾ ਦੀ ਅਗਵਾਈ ਹੇਠ ਬਣੀ ਸਿੱਟ ਦੇ ਉੱਚ ਅਧਿਕਾਰੀ ਵੀ ਬੋਲਣ ਦੇ ਲਈ ਤਿਆਰ ਨਹੀਂ। ਇਸ ਸਿੱਟ ਦੇ ਮੈਂਬਰ ਅਤੇ ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਗੌਰਵ ਤੂਰਾ ਨੇ ਕਿਹਾ ਕਿ ਭਾਵੇਂ ਦੀਪਕ ਟੀਨੂ ਦੇ ਭੱਜਣ ਦੇ ਮਾਮਲੇ ਦੇ ਵਿੱਚ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਲੜਕੀ ਹੋਣ ਦੀ ਗੱਲ ਵਾਰ-ਵਾਰ ਸਾਹਮਣੇ ਆ ਰਹੀ ਹੈ, ਪਰ ਪੁਲਿਸ ਦੀ ਜਾਂਚ ਦੇ ਦੌਰਾਨ ਅਜੇ ਤੱਕ ਕੋਈ ਸ਼ਨਾਖਤ ਨਹੀਂ ਹੋਈ। ਟੀਨੂ ਦੇ ATM ਤੋਂ ਕੈਸ਼ ਲੈ ਕੇ ਫਰਾਰ ਹੋਣ ਬਾਰੇ ਵੀ ਖੁੱਲ੍ਹ ਕੇ ਤੱਥਾਂ ਸਣੇ ਕੋਈ ਗੱਲ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਮੀਡੀਆ ਵੱਲੋਂ ਦੀਪਕ ਟੀਨੂ ਦੇ ਝੁਨੀਰ ਤੋਂ ਫਰਾਰ ਹੋਣ ਦੀ ਗੱਲ ਜਿਹੜੀ ਕਹੀ ਗਈ ਹੈ ਪੜਤਾਲ ਦੇ ਦੌਰਾਨ, ਉਹ ਵੀ ਗਲਤ ਨਿਕਲੀ ਹੈ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਕਿ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।